ਚੀਜ਼ ਇੱਥੇ ਕੋਟ ਕਰ ਦੇਵਾਂ ਕਿ ਜਿੱਦਾਂ ਲੋਕੀ ਈਦ ਦੀਆਂ ਤਿਆਰੀਆਂ ਕਰਦੇ ਨੇ ਨਾ, ਖਾਸ ਕਰਕੇ ਛੋਟੀ ਈਦ ਦੀਆਂ ਤਿਆਰੀਆਂ ਤੇ ਬਕਾਇਦਾ ਕੱਪੜੇ, ਜੁੱਤੀਆਂ, ਲੀੜੇ ਔਰ ਬਕਾਇਦਾ ਪਸੰਦ ਦੀ ਸ਼ਾਪਿੰਗ ਹੋਈ ਹੈ ਮੁਕੰਮਲ ਤੌਰ ਤੇ। ਲਾਹੌਰ ਦੇ ਵਿੱਚ ਇਹ ਸਮਾਂ ਹੈ ਕਿ ਬਕਾਇਦਾ ਝੁਮਕੇ ਖਰੀਦੇ ਜਾ ਰਹੇ ਨੇ, ਲੜਕੀਆਂ ਜਿਹੜੀਆਂ ਚੂੜੀਆਂ ਖਰੀਦੀਆਂ ਪਈਆਂ ਨੇ, ਮੁਕੰਮਲ ਈਦ ਦੀ ਤਰ੍ਹਾਂ ਇਹਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ। ਜਿੰਨੀ ਡੋਰ ਮਹਿੰਗੀ, ਮੈਂ ਰਾਤੀ ਆਪਣੀ ਬੇਗਮ ਨੂੰ ਡੋਰ ਦਾ ਨੈਕਲਸ ਲੈ ਕੇ ਦਿੱਤਾ ਅੱਛਾ, ਮੋਟੀ ਡੋਰ ਲੱਭੀ ਜੇ ਨੈਕਲਸ ਵਾਸਤੇ ਕਿ ਬਰੀਕ ਹੀ ਫੇਰ ਦਿੱਤੀ ਜੇ? ਉਹਦੇ ਵਿੱਚ ਗੁੱਡਾ ਪਾ ਦੇਣਾ ਸੀ। ਅੱਛਾ, ਮੈਂ ਸਾਡੇ ਨਾਲ ਇੱਕ ਹੋਰ ਗੈਸਟ ਜੁੜੇ ਨੇ, ਸਾਡੇ ਬੜੇ ਹੀ ਮੁਅੱਜ਼ਜ਼ ਮਹਿਮਾਨ, ਸਾਡੇ ਚੌਪਾਲ ਦੇ ਐਂਕਰ, ਸਾਡੇ ਭਰਾ ਸ਼ਾਹਿਦ ਸਕਲੈਨ ਸਾਹਿਬ। ਸਰ, ਬਹੁਤ ਸ਼ੁਕਰੀਆ, ਤੁਸੀਂ ਲਾਹੌਰੋਂ ਆਏ ਹੋ, ਬਲਕਿ ਤੁਸੀਂ ਇਸਲਾਮਾਬਾਦ ਤੋਂ ਲਾਹੌਰ ਆਏ ਹੋ। ਬਸੰਤ ਨੇ ਕਮਾਲ ਅੱਜ ਅਸਲ 'ਚ ਲਾਹੌਰ ਦਿਮਾਗ 'ਚ ਇੰਨਾ ਆ ਰਿਹਾ ਬਸੰਤ ਦੀ ਵਜ੍ਹਾ ਤੋਂ ਕਿ ਲਾਹੌਰ ਹੀ ਹੋਈ ਪਈ ਹੈ। ਤੁਸੀਂ ਦੱਸੋ, ਸਭ ਤੋਂ ਪਹਿਲੇ ਤੁਸੀਂ ਕਦੀ ਲਾਹੌਰ ਦੀ ਬਸੰਤ ਦੇਖੀ ਹੈ? ਅੱਛਾ, ਨਹੀਂ, ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ ਹੀ ਸਲਾਮ ਔਰ ਸਾਡੇ ਵਿਊਅਰਸ ਨੂੰ। ਮੈਂ ਪਹਿਲੀ ਦਫਾ ਬਸੰਤ, ਜ਼ਾਹਿਰ ਗੱਲ ਹੈ ਪਹਿਲੇ ਤਾਂ ਕਦੀ ਇਸ ਤਰ੍ਹਾਂ ਮਨਾਈ ਨਹੀਂ ਗਈ ਜਿਸ ਤਰ੍ਹਾਂ ਅੱਜ ਕੱਲ੍ਹ ਮਨਾਈ ਜਾ ਰਹੀ ਹੈ। ਤੇ ਮੈਂ ਆਉਂਦੇ ਹੋਏ ਸੋਚ ਰਿਹਾ ਸਾਂ, ਕਿਉਂਕਿ ਮੈਂ ਬਿਲਕੁਲ ਹੁਣੀ ਪਹੁੰਚਿਆ, ਮੈਂ ਕਿ ਮੈਂ ਸ਼ਾਇਦ ਠੋਕਰ ਨਿਆਜ਼ ਬੇਗ ਤੋਂ ਅੰਦਰ ਆਵਾਂਗਾ ਤੇ ਗੁੱਡੇ ਵਗੈਰਾ ਕੋਈ ਇਸ ਤਰ੍ਹਾਂ ਦਾ ਮਾਮਲਾ ਹੋਏਗਾ, ਲੇਕਿਨ ਇਹ ਜਿਹੜੀ ਕਨਾਲ ਹੈ ਉਹਦੇ ਉੱਤੇ ਤੇ ਕੋਈ ਮੈਨੂੰ ਕੁਝ ਨਜ਼ਰ ਨਹੀਂ ਆਇਆ। ਕਿਉਂ ਸਰ, ਤੁਸੀਂ ਦੱਸੋ ਕੀ ਵਜ੍ਹਾ? ਕਿਉਂਕਿ ਲੋਕ ਰਾਤੀ ਲੇਟ ਸੁੱਤੇ ਨੇ। ਅੱਛਾ, ਅਸੀਂ ਚੁੱਕੇ 10 ਵਜੇ ਸਵੇਰ ਨਿਕਲ ਆਏ ਹਾਂ, ਠੀਕ, ਤੇ ਹਜੇ ਸੜਕਾਂ ਤੇ ਰਸ਼ ਨਹੀਂ ਸੀ ਹੈਗਾ। ਲਾਹੌਰੀਏ ਤਾਂ ਏਰੀਏ ਮਖਸੂਸ ਦੱਸੇ ਵੀ ਗਏ ਨੇ ਕਿ ਇਹਨਾਂ ਏਰੀਆ ਦੇ ਵਿੱਚ ਨਹੀਂ ਕਰ ਸਕਦੇ। ਨਹੀਂ, ਵੈਸੇ ਦੇਖੋ ਲੇਕਿਨ ਹਾਲੀ ਲਾਹੌਰੀਏ ਉੱਠ ਰਹੇ ਨੇ ਜੀ। ਇੱਕ ਵਾਰੀ ਲਾਹੌਰੀਏ ਉੱਠ ਜਾਣ, ਫਿਰ ਤੁਸੀਂ ਮਾਹੌਲ ਜਿਹੜਾ ਵੇਖਣਾ, ਠੀਕ ਹੋਏਗਾ। ਇਹ ਲਾਹੌਰ ਦੀ ਬਸੰਤ ਤੇ 12 ਵਜੇ ਤੋਂ ਮਤਲਬ ਸਮਝ ਲਓ ਕਿ ਤੁਸੀਂ ਰਾਤ, ਹਾਂ ਉਹ ਭਾਈ ਅੱਜ ਦੀ ਰਾਤ ਜਿਹੜੀ ਨਾ, ਉਹ ਅਸਲ ਬਰਾਤ, ਅਸਲ ਬਰਾਤ ਆ। ਹਾਂ, ਬਰਾਤ ਹੀ ਇੱਕ ਕਿਸਮ ਦੀ, ਇਹ ਬਰਾਤ ਹੀ ਹੈ। ਅੱਛਾ, ਨਹੀਂ, ਮੈਂ ਵਾਕਈ ਫਿਰ ਇਹਦਾ ਮਤਲਬ ਹੈ ਅੱਜ ਸ਼ਾਮ ਤੋਂ ਹੀ ਕੰਮ ਸ਼ੁਰੂ ਹੋਏਗਾ। ਤੇ ਅਸੀਂ ਟਾਈਮ ਤੇ ਅਸੀਂ ਬਰਾਤ ਤੋਂ ਪਹਿਲੇ ਹੀ ਪਹੁੰਚ ਗਏ। ਤੁਸੀਂ ਸਰ ਸ਼ਾਇਦ ਭਾਈ ਮਾਯੂਸ ਨਹੀਂ ਹੁੰਦੇ, ਯਕੀਨ ਕਰੋ ਲਾਹੌਰੀਏ ਕਮਾਲ ਕਰਦੇ ਨੇ। ਨਹੀਂ ਇਹਦੇ ਵਿੱਚ ਕੋਈ ਜਿੱਦਾਂ ਹੀ ਰੋਸ਼ਨੀ ਜਿਹੜੀ ਉਹ ਘੱਟ ਹੋਣਾ ਸ਼ੁਰੂ ਹੋਣੀ ਹੈ ਨਾ, ਤੇ ਜਿਹੜਾ ਇੱਕ ਕਿਨਾਲ ਰੋਡ ਹੈ ਨਾ, ਤੁਸੀਂ ਕਹਿੰਦੇ ਕਿ ਜੀ ਉੱਥੇ ਕੋਈ ਸਜਾਵਟ ਨਹੀਂ ਹੈਗੀ, ਉੱਥੇ ਇੰਨੀ ਰੋਸ਼ਨੀ ਕੀਤੀ ਗਈ ਹੈ, ਲੇਕਿਨ ਦਿਨ ਦੇ ਟਾਈਮ ਆਬਵੀਅਸਲੀ ਨਹੀਂ ਹੁੰਦੀ। ਔਰ 12-1 ਵਜੇ ਤੱਕ ਖੈਰ ਉੱਠਣਾ ਸ਼ੁਰੂ ਹੁੰਦੇ ਆ ਲਾਹੌਰੀਏ, ਜਿਹੜੇ ਖਾਸ ਲਾਹੌਰੀਏ ਹੈਗੇ ਨੇ। ਠੀਕ ਹੈ, ਅੱਛਾ, ਇਹ ਦੱਸੋ ਕਿ ਇੰਤਜ਼ਾਮਾਤ ਵੈਸੇ ਤੁਹਾਨੂੰ ਓਵਰਆਲ ਕਿਦਾਂ ਦੇ ਲੱਗੇ ਨੇ? ਅੱਛਾ, ਨਹੀਂ, ਇੰਤਜ਼ਾਮਾਤ ਤੇ ਕਿਉਂਕਿ ਤੁਹਾਨੂੰ ਪਤਾ ਹੈ ਤੁਸੀਂ ਤੇ ਆਪਣੇ ਕਰੰਟ ਅਫੇਅਰ ਦੇ ਸ਼ੋਅ 'ਚ ਇਹਨਾਂ ਦਾ ਜ਼ਿਕਰ ਕਰ ਰਹੇ ਹੁੰਦੇ ਆ ਕਿ ਇੰਤਜ਼ਾਮਾਤ ਜਿਹੜਾ ਹੈ ਉਹ ਬਿਹਤਰੀਨ ਨੇ ਇਸ ਦਫਾ ਹਕੂਮਤ ਦੀ ਤਰਫ ਕੋਲ, ਔਰ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਜਿੰਨੇ ਵੀ ਲੋਕਾਂ ਨਾਲ ਸਾਡੀ ਗੱਲਬਾਤ ਹੁੰਦੀ, ਜਿਹੜੇ ਹਕੂਮਤੀ ਅਹੁਦੇਦਾਰ ਨੇ ਜਾਂ ਬਾਕੀ ਮਾਮਲਾਤ, ਉਹ ਕਹਿੰਦੇ ਕਿ ਅਸੀਂ ਜੀ ਹਰ ਕੋਸ਼ਿਸ਼ ਕਰਾਂਗੇ, ਚਾਹੇ ਕੁਝ ਵੀ ਹੋ ਗਿਆ, ਇੱਕ ਤੈਨੂੰ ਕਾਮਯਾਬ ਵੀ ਬਣਾਉਣਾ, ਤੇ ਨਾਲ ਇਹ ਹੈ ਕਿ ਜਿੰਨੀ ਇੱਕ ਅਸੀਂ ਸਖਤੀ ਕਰ ਸਕਦੇ ਹਾਂ ਸਾਰੇ ਮਾਮਲਾਤ ਤੇ, ਕਿਉਂਕਿ ਹਾਦਸਾਤ ਛੋਟੇ ਹੋ ਰਹੇ ਨੇ ਹੁਣ ਵੀ। ਡਰੋਨ ਇੰਨਾ ਫਿਰ ਰਿਹਾ, ਯਾਨੀ ਕਿ ਡਰੋਨ ਦੀ ਨਾਲ ਮੋਨੀਟਰਿੰਗ ਹੋ ਰਹੀ ਹੈ। ਮੈਂ ਰਾਤੀ ਛਾਤੇ ਬੈਠਾ, ਡਰੋਨ ਇੱਥੇ ਆ ਗਿਆ, ਕਹਿੰਦਾ ਡਰੋਨ ਨੂੰ ਭਾਵੇਂ ਗੁੱਡੀਆਂ ਨਾਲ ਲਪੇਟ ਕੇ ਰੱਖਿਆ ਹੋਵੇ, ਉਹਨੇ ਮੈਨੂੰ ਆ ਕੇ ਕਿਹਾ, ਉਹਨੇ ਕਿਹਾ ਵਿਹਲਾ ਹੀ ਬੈਠਾ ਮਰੇ। ਗੁੱਡੀਆਂ ਕਹਿਣਾ ਉਹ ਕਿੱਧਰ ਫਿਰਦਾ ਹੈ? ਅੱਛਾ, ਡਰੋਨ ਹੈ ਗੁੱਡੇ ਚੈੱਕ ਕਰਨ ਵਾਸਤੇ? ਜੀ, ਬਿਲਕੁਲ ਛੱਤਾਂ ਦੇ ਬਕਾਇਦਾ, ਕਿ ਕੋਈ ਚਰਖੀ ਨਾ ਉਡਾ ਰਿਹਾ ਹੋਵੇ, ਕੋਈ ਵੱਡਾ ਗੁੱਡਾ ਨਾ ਹੋਵੇ। ਅੱਛਾ, ਨਹੀਂ, ਅੱਛਾ, ਤੁਸੀਂ ਦੱਸੋ ਚੋਰੀ ਸਾਹਿਬ, ਮੈਂ ਕਿਉਂਕਿ ਇਸਲਾਮਾਬਾਦ ਤੋਂ ਆਇਆ ਤੇ ਉਸ ਦਿਨ ਤੁਸੀਂ ਮੇਰੇ ਨਾਲ ਪ੍ਰੋਗਰਾਮ ਵਿੱਚ ਹੀ ਬੈਠੇ ਸੋ ਤੇ ਤੁਸੀਂ ਕਹਿ ਰਹੇ ਸੋ ਜੀ ਇਹ ਤਾਵਾ ਤੇ ਇਹ ਤਾਵਾ ਇਸ ਤਰ੍ਹਾਂ ਮਿਲ ਰਿਹਾ, ਤੇ ਇਹ ਤਾਵਾ ਕੀ ਹੁੰਦਾ? ਮੈਨੂੰ ਤੇ ਨਹੀਂ ਸਮਝ ਆਈ ਸੀ। ਅੱਛਾ, ਇਹ ਨਾ ਜੀ ਗੁੱਡਿਆਂ ਦਾ ਸਾਈਜ਼ ਹੈ, ਸਾਡੇ ਕੋਲ ਹੋਏ ਨੇ ਇੱਥੇ, ਸਾਡੇ ਕੋਲ ਇਹ ਤਾਵਾ ਗੁੱਡਾ ਪਿਆ ਜੇ, ਇਹ ਪਰੀ ਹੈ ਛੋਟੀ। ਅੱਛਾ, ਪਰੀ ਇਹ 100 ਤਾਵਾ ਜੇ। ਇਹ ਮਤਲਬ ਗੁੱਡੇ ਦਾ ਸਾਈਜ਼ ਹੀ ਹੁੰਦਾ? ਉਹ ਠੀਕ ਹੈ, ਮੈਂ ਤੇ ਚਿਸ਼ਤੀ ਸਾਹਿਬ ਸਾਨੂੰ ਵੱਡੇ ਗੁੱਡਿਆਂ 'ਚ ਸ਼ਾਮਲ ਕਰ ਦਿਓ। ਅਸੀਂ ਕੋਈ 5 ਤਾਵੇ ਆ, ਬਾਕੀ 1.5 ਤਾਵੇ।